वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। साध संगत जी, बेनती है 11, 12 और 13 दसंबर तिन्ने दिन दोपहरी 3 ਤੋਂ 4 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ ਵਿਖੇ ਵਿਸ਼ੇਸ਼ ਸਮਾਗਮ ਰੱਖੇ ਗਏ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਆਪ ਜੀ ਪਰਿਵਾਰਾਂ ਸਮੇਤ ਪਹੁੰਚਿਓ, ਸੰਗਤਾਂ ਨੂੰ ਲੈ ਕੇ ਪਹੁੰਚਿਓ। 3 ਦਿਨ ਇੱਕ ਦੂਜੇ ਨਾਲ ਮਿਲ ਵੀ ਲਵਾਂਗੇ, ਗੱਲਾਂ ਬਾਤਾਂ ਵੀ ਕਰ ਲਾਂਗੇ ਔਰ ਗੁਰੂ ਦੇ ਚਰਨਾਂ ਦੇ ਵਿੱਚ ਬਹਿ ਕੇ ਜੋ ਗੁਰਬਾਣੀ ਕੀਰਤਨ ਦਾ ਆਨੰਦ ਵੀ ਲੈ ਲਾਂਗੇ। ਭੁੱਲਿਓ ਨਾ, 11, 12 ਔਰ 13 ਦਸੰਬਰ ਦੁਪਹਿਰੀ 3 ਤੋਂ 4 ਅਸੀਂ ਸਾਰੇ ਰਾਮ ਤੀਰਥ ਰੋਡ ਵਿਖੇ ਇਕੱਤਰਤ ਹੋਵਾਂਗੇ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सतनाम करता पुरख निर्भय निर्वैर, अकाल मूरत अजूनी सैभं गुर प्रसाद, जप आद सच बोलो, जुगाद सच है पी सच, नानक होसी पी सच। तेरे कवन कवन गुण कह कह गावा, तू साहिब गुणी निधाना, तुमरी महिमा बरन न सको, ठाकुर ऊंच भगवाना। वाहे गुरु वाहे गुरु वाहे गुरु वाहे गुरु। करो कृपा। वाहे गुरु 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 हरे वाहे गुरु
जेहवा एक कवन गुण कहिए, जेहवा एक कवन गुण कहिए, जेहवा एक कवन गुण कहिए, जेहवा एक कवन गुण कहिए। बेसुमार बेअंत स्वामी, तेरो अंत न किन्हीं लहिए। बेसुमार बेअंत स्वामी, तेरो अंत न किन्हीं लहिए। वाहे गुरु वाहे गुरु वाहे गुरु वाहे गुरु। लाओ हाजरी वाहे गुरु सारे। वाहे गुरु वाहे गुरु वाहे गुरु। धन गुरु रामदास जी, गुरु रामदास जी, प्यार न लखन जी, धन बाबा दीप सिंह जी। कोट परात हमारे खंडो, अनक विधि समझाओ। कोट परात हमारे खंडो, अनक विधि समझाओ। हम अज्ञान अल्प मत थोरी, तुम अपन बेरत रखाओ। हम ज्ञान अल्प मत थोरी, तुम अपन बेरत रखाओ। जपो वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। धन गुरु रामदास जी, गुरु रामदास जी, प्यार न लखन जी, धन बाबा दीप सिंह जी, तुमरी शरण तुम्हारी आशा, तुम ही सजन सुहेले। पढ़ो तुमरी शरण हरे तुम्हारी आशा, तुम ही सजन सुहेले। राखो राखन हार दयाला, नानक करके
ਵਾਹਿਗੁਰੂ 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 ਸਾਰੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਜੀ ਵਾਹਿਗੁਰੂ 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 ਗੱਜ ਕੇ ਅਜੇ ਸਾਰੇ ਨਹੀਂ ਬੋਲ ਰਹੇ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਸੂਰਤ ਦੇ ਵਿੱਚ ਦੂਸਰਾ ਦੀਵਾਨ ਹੈ, ਸਤਿਗੁਰੂ ਸੇਵਾ ਲੈ ਰਹੇ। ਬੇਅੰਤ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਗੁਰੂ ਪਿਤਾ ਜੀ ਦੀ ਗੋਦ ਵਿੱਚ ਪਹੁੰਚੀਆਂ ਨੇ, ਪਹੁੰਚ ਰਹੀਆਂ ਨੇ। ਆਓ ਏਡੀ ਤਗੜੀ ਭਾਵਨਾ ਨਾਲ ਬੈਠਣ ਦਾ ਯਤਨ ਕਰੋ ਜਿੱਥੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਏਡੀ ਤਗੜੀ ਭਾਵਨਾ ਬਣ ਜੇ ਕਿ ਆਪ ਪ੍ਰਤੱਖ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੋਏ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਨ੍ਹਾਂ ਦਾ ਅਸੀਂ ਦਿਨ ਮਨਾ ਰਹੇ ਉਹ ਆਪ ਬੈਠੇ ਨੇ। ਫਿਰ ਕੀਰਤਨ ਕਰਨ ਦਾ ਵੀ ਰਸ ਆਏਗਾ, ਕੀਰਤਨ ਸੁਣਨ ਦਾ ਵੀ ਰਸ ਆਏਗਾ। ਮੈਂ ਜਿਹੜੀਆਂ 2-3 ਜ਼ਰੂਰੀ ਗੱਲਾਂ ਕਰਦਾ ਰੋਜ਼। ਆਓ ਪਰਿਵਾਰਕ ਮੈਂਬਰ ਅਸੀਂ ਜੁੜ ਚੁੱਕੇ ਹਾਂ ਤੇ ਉਹ ਗੱਲਾਂ ਕਰਕੇ ਅਸੀਂ ਫਿਰ ਅੱਗੇ ਵਧੀਏ। ਔਰ ਇਹ ਗੱਲਾਂ ਦਾ ਅਸਰ ਬੜਾ ਹੋ ਰਿਹਾ ਹੈ ਗੁਰੂ ਜੀ ਦੀ ਮਿਹਰ ਨਾਲ, ਬਹੁਤ ਪ੍ਰਭਾਵ ਪੈ ਰਿਹਾ। ਜਿੱਥੇ ਜਿੱਥੇ ਮੈਂ ਜਾਂਦਾ ਅਨੇਕਾਂ ਪਰਿਵਾਰਕ ਮੈਂਬਰ ਮਿਲਦੇ, ਉਹਨਾਂ ਦੇ ਮੂੰਹ ਇਹੋ ਹੀ ਨਿਕਲਦਾ ਜੀ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਹਾਂ। ਅਸੀਂ 3 ਤੋਂ 4 ਦੁਪਹਿਰੀ ਵੇਖਦੇ ਹਾਂ, ਰਾਤੀ 10 ਤੋਂ 11 ਰਾਤੀ ਕੀਰਤਨ ਸੁਣਦੇ ਹੀ ਸੁਣਦੇ PTC ਸਿਮਰਨ ਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ, ਫਿਰ ਠੰਡਕ ਮਿਲਦੀ ਹੈ। ਤਾਂ ਆਓ ਮੈਂ ਗੱਲ ਦੀ ਸ਼ੁਰੂਆਤ ਕਰਾਂ। ਕਈ ਵਾਰੀ ਬੰਦਾ ਨਾ ਵਹਿਮਾਂ ਭਰਮਾਂ 'ਚ ਪੈ ਜਾਂਦਾ ਹੈ। ਪਤਾ ਕਿਹੋ ਜਿਹੇ ਵਹਿਮਾਂ ਭਰਮਾਂ 'ਚ? ਮੇਰਾ ਫਲਾਣਾ ਕੰਮ ਬਣ ਰਿਹਾ ਸੀ, ਬਣਦਾ ਰੁਕ ਗਿਆ। ਸੁਣਿਓ ਧਿਆਨ ਨਾਲ। ਪਤਾ ਨਹੀਂ ਕਿਹੜੀ ਅੜਚਣ ਪੈ ਗਈ, ਕੀ ਵਿਘਨ ਪੈ ਗਿਆ, ਕੰਮ ਹੀ ਰੁਕ ਗਿਆ। ਕਈ ਵਾਰੀ ਬੰਦਾ ਇਹੋ ਜਿਹੇ ਵਹਿਮ ਭਰਮ ਕਰਦਾ ਹੈ ਕਿ ਮੇਰਾ ਕੰਮ ਬਣਦਾ ਰੁਕ ਗਿਆ, ਫਲਾਣੇ ਕੰਮ 'ਚ ਮੇਰੇ ਵਿਘਨ ਪੈ ਗਿਆ, ਲੱਗਦਾ ਕਿਸੇ ਨੇ ਕੁਝ ਕਰ ਦਿੱਤਾ। ਪਹਿਲੀ ਗੱਲ, ਜਾਂ ਤੇ ਸਤਿਗੁਰਾਂ ਦੀ ਬਾਣੀ ਨੂੰ ਮੰਨੋ ਤੇ ਜਾਂ ਇਹ ਵਹਿਮਾਂ ਭਰਮਾਂ ਨੂੰ ਮੰਨੋ। ਦੋਵੇਂ ਕੰਮ ਨਹੀਂ ਹੋ ਸਕਦੇ। ਸਤਿਗੁਰਾਂ ਦੀ ਬਾਣੀ ਕਹਿੰਦੀ ਕਿਸੇ ਦਾ ਕੀਤਾ ਕਰਾਇਆ ਕੁਝ ਨਹੀਂ ਹੁੰਦਾ, ਦੱਦੈ ਦੋਸ਼ ਨਾ ਦੇਹੂੰ ਕਿਸੈ ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੇ ਇਦਾਂ ਕੀਤੇ ਕਰਾਏ ਦੇ ਨਾਲ ਕੰਮ ਚੱਲਣੇ ਹੋਣ ਨਾ, ਰੋਜ਼ ਕੋਈ ਨਾ ਕੋਈ ਪ੍ਰਧਾਨ ਮੰਤਰੀ ਦੇ ਉੱਤੇ ਕੁਝ ਕਰ ਦੇਵੇ, ਵੱਡੇ ਲੀਡਰਾਂ ਦੇ ਉੱਤੇ ਰੋਜ਼ ਕੁਝ ਕਰ ਦੇਵੇ ਕਿ ਮੈਂ ਆਪਣੀ ਗੱਲ ਮਨਾਉਣੀ ਹੈ, ਚੱਲ ਇਹਨਾਂ ਦੇ ਉੱਤੇ ਆਹ ਟੋਟਕਾ ਅਪਣਾ ਲਈਏ। ਇਹ ਸਿਰਫ ਵਹਿਮ ਨੇ, ਵਹਿਮ। ਇਹ ਵਹਿਮਾਂ ਤੋਂ ਉੱਤੇ ਉਠੋ ਤੇ ਜਿਹੜੀ ਮੈਂ ਗੱਲ ਕਰਨ ਲੱਗਾ, ਆਪਣੇ ਮਾਈਂਡ ਦੇ ਵਿੱਚ ਇੱਕ ਚੀਜ਼ ਸੈੱਟ ਕਰ ਲਓ। ਪਤਾ ਕਿਹੜੀ? ਜਿਹੜਾ ਰਸਤਾ ਈਸ਼ਵਰ ਨੇ ਮੇਰੇ ਲਈ ਖੋਲ ਦਿੱਤਾ ਹੈ ਨਾ, ਜਿਹੜਾ ਰਾਹ ਪਰਮੇਸ਼ਰ ਨੇ, ਮੇਰੇ ਗੁਰੂ ਨੇ ਮੇਰੇ ਲਈ ਖੋਲ ਦਿੱਤਾ ਹੈ, ਉਸ ਰਸਤੇ ਨੂੰ ਦੁਨੀਆ ਦੀ ਕੋਈ ਵੀ ਤਾਕਤ ਬੰਦ ਨਹੀਂ ਕਰ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜਾ ਰਸਤਾ ਪਰਮੇਸ਼ਰ ਨੇ ਖੋਲਿਆ, ਲੋਕਾਂ ਦੀ ਕੀ ਮਜਾਲ ਉਹ ਰਸਤਾ ਕੋਈ ਬੰਦ ਕਰ ਦੇਵੇ। ਹਾਂ, ਤੇਰੀਆਂ ਕਰਤੂਤਾਂ ਕਰਕੇ ਰਸਤਾ ਬੰਦ ਹੋ ਸਕਦਾ ਹੈ, ਤੇਰੇ ਕਰਮਾਂ ਕਰਕੇ ਰਾਹ 'ਚ ਰੁਕਾਵਟ ਆ ਸਕਦੀ ਏ, ਪਰ ਦੂਜਿਆਂ ਕਰਕੇ ਨਹੀਂ ਆਏਗੀ। ਹੈ ਜੀ, ਇਹ ਆਪਣੇ ਅੰਦਰ ਪੋਜ਼ਿਟਿਵਿਟੀ ਰੱਖੋ। ਜਿਹੜਾ ਰਸਤਾ ਪਰਮੇਸ਼ਰ ਨੇ ਮੇਰੇ ਲਈ ਖੋਲ ਦਿੱਤਾ ਹੈ ਨਾ, ਉਹਨੂੰ ਕੋਈ ਦੁਨੀਆ ਦੀ ਤਾਕਤ ਬੰਦ ਨਹੀਂ ਕਰ ਸਕਦੀ। ਔਰ ਸੱਚਾਈ ਹੈ, ਸੱਚਾਈ ਤੇਰੀ ਬਖਸ਼ ਨਾ ਮਿਟੇ ਕੋਈ, ਤੇਰੀ ਬਖਸ਼ ਨਾ ਮਿਟੇ ਸਤਿਗੁਰ ਕਾ ਦਿਲਾਸਾ। ਉਹਦੀ ਬਖਸ਼ਿਸ਼ ਕਦੀ ਮਿਟਦੀ ਨਹੀਂ, ਉਹਦਾ ਖੁੱਲਿਆ ਹੋਇਆ ਦਰਵਾਜ਼ਾ ਬੰਦ ਨਹੀਂ ਹੁੰਦਾ। ਹੈ ਜੀ, ਅਸੀਂ ਕਿਸੇ ਨੂੰ ਕੋਈ ਬਖਸ਼ੀਸ਼ ਦੇ ਦਈਏ, ਦੱਸੋ ਕਦੀ ਉਹਦੇ ਕੋਲੋਂ ਬਖਸ਼ੀਸ਼ ਵਾਪਸ ਲੈਨੇ ਆ? ਦੱਸੋ ਮੈਨੂੰ। ਕਿਸੇ ਹੋਟਲ 'ਚ ਜਾਈਏ ਜਾਂ ਰਾਹ ਵਿੱਚ ਸਾਨੂੰ ਕੋਈ ਭਿਖਾਰੀ ਮਿਲ ਜੇ, ਕੋਈ ਮਿਲ ਜਾਵੇ, ਅਸੀਂ ਦੇਤਾ ਉਹਨੂੰ 100 ਰੁਪਈਆ ਵੀ ਆਹ ਲੈ ਲੈ, ਮਹੀਨੇ ਬਾਅਦ ਉਹ ਮਿਲੇਗਾ, ਅਸੀਂ ਕਵਾਂਗੇ 100 ਰੁਪਈਆ ਸਾਨੂੰ ਸਾਡਾ ਵਾਪਸ ਕਰ? ਦੱਸੋ, ਨਹੀਂ ਨਾ ਕਵਾਂਗੇ। ਮੈਂ ਤੇ ਤੈਨੂੰ ਬਖਸ਼ੀਸ਼ ਦਿੱਤੀ ਹੈ ਤੇ ਮੈਂ ਆਪਣੀ ਦਿੱਤੀ ਬਖਸ਼ੀਸ਼ ਵਾਪਸ ਨਹੀਂ ਲੈ ਸਕਦਾ। ਜੇ ਇੱਕ ਦੁਨੀਆਦਾਰ ਇਨਸਾਨ ਆਪਣੀ ਦਿੱਤੀ ਬਖਸ਼ੀਸ਼ ਵਾਪਸ ਨਹੀਂ ਲੈ ਸਕਦਾ, ਤੇ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਜਦੋਂ ਇੱਕ ਵਾਰੀ ਬਖਸ਼ੀਸ਼ ਕਰ ਦਿੰਦਾ ਹੈ ਨਾ, ਦੁਬਾਰਾ ਵਾਪਸ ਨਹੀਂ ਜੇ ਲੈਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂ, ਤੇਰੇ ਕਰਮਾਂ ਦੇ ਕਰਕੇ, ਜੋ ਤੂੰ ਕਰਮ ਕਰ ਰਿਹਾ ਹੈ, ਉਹਦੇ ਕਰਕੇ ਦੀਵਾਰ ਜ਼ਰੂਰ ਖੜੀ ਹੋ ਸਕਦੀ ਹੈ, ਕਿਉਂਕਿ ਜਿਉਂ-ਜਿਉਂ ਬਖਸ਼ੀਸ਼ ਮਿਲੇ ਤਿਉਂ-ਤਿਉਂ ਤੂੰ ਨਿਮਾਣਾ ਬਣ ਕੇ ਝੁਕਦਾ ਜਾ, ਸ਼ੁਕਰਾਨੇ ਕਰਦਾ ਜਾ, ਫਿਰ ਤੇ ਬਖਸ਼ਿਸ਼ਾਂ ਹੋਰ ਵਧਣਗੀਆਂ। ਤੇ ਜੇ ਈਗੋ ਵਿੱਚ ਆਈ ਜਾਏਗਾ, ਮਿਲੀਆਂ ਫਿਰ ਉਹ ਤਾਂ ਲੈਂਦਾ, ਉਦਾਂ ਨਹੀਂ ਲੈਂਦਾ।
ਇਹ ਕਿਸੇ ਨੇ ਨਹੀਂ ਕੁਝ ਕੀਤਾ, ਮੈਨੂੰ ਹਉਮੈ ਆਈ, ਹਉਮੈ ਕਰਕੇ ਮੈਨੂੰ ਮਿਲੀ ਕੋਈ ਚੀਜ਼, ਮੇਰੇ ਕੋਲੋਂ ਚਲੀ ਗਈ। ਇਹ ਆਪਣੇ ਅੰਦਰੋਂ ਮਾਈਂਡ ਦੇ ਵਿੱਚੋਂ ਵਹਿਮ ਭਰਮ ਕੱਢ ਦਿਓ। ਕਿਸੇ ਨੇ ਕੁਝ ਕੀਤਾ ਹੈ, ਸਾਡਾ ਕਿਸੇ ਨੇ ਰਿਜ਼ਕ ਬੰਨ ਦਿੱਤਾ ਹੈ, ਸਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ, ਪਤਾ ਨਹੀਂ ਕਿਸੇ ਨੇ ਇਹਦੇ ਸੰਜੋਗ ਹੀ ਬੰਨ ਦਿੱਤੇ ਨੇ। ਇਦਾਂ ਬੰਨਣ ਬਣਾਉਣ ਨਾਲ ਕੁਝ ਨਹੀਂ ਹੁੰਦਾ, ਇਹ ਸਿਰਫ ਵਹਿਮ ਭਰਮ ਨੇ। ਵਹਿਮਾਂ ਭਰਮਾਂ ਤੋਂ ਉੱਤੇ ਉੱਠੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਧਿਆਨ ਨਾਲ ਸੁਣਨ ਵਾਲੀ ਜੇ, ਔਰ ਲਾਈਫ ਦੇ ਵਿੱਚ ਬੜੀ ਕੰਮ ਆਏਗੀ, ਬੜੀ ਕੰਮ। ਸੰਘਰਸ਼ ਪ੍ਰਕਿਰਤੀ ਦਾ ਆਮੰਤਰਣ ਹੈ। ਜਦੋਂ ਲਾਈਫ ਦੇ ਵਿੱਚ ਸੰਘਰਸ਼ ਆਉਂਦਾ ਹੈ ਨਾ, ਇਹ ਸਮਝ ਲਓ ਪ੍ਰਕਿਰਤੀ ਦਾ ਆਮੰਤਰਣ ਹੈ ਸਾਡੇ ਲਈ, ਸੱਦਾ ਪੱਤਰ ਹੈ। ਹੁਣ ਮੈਂ ਹੀ ਆ, ਸੁਣਿਓ ਧਿਆਨ ਨਾਲ, ਇੱਕ ਐਗਜ਼ਾਮਪਲ ਦੇਣ ਲੱਗਾ। ਆ ਜਿੰਨੇ ਬੱਚੇ, ਜਿੰਨੇ ਨੌਜਵਾਨ ਤੁਸੀਂ ਬਹਿ ਕੇ ਬੱਚੇ ਬੱਚੀਆਂ ਸੁਣਦੇ, ਜਲਦੀ ਪਕੜ 'ਚ ਆਏਗੀ ਗੱਲ। ਹੁਣ ਅਸੀਂ ਕੱਲ ਦੁਪਹਿਰੀ ਹਾਜ਼ਰੀ ਭਰੀ ਲੁਧਿਆਣਿਓਂ ਕਰਕੇ ਅਸੀਂ ਬਾਈ ਰੋਡ ਗਏ ਚੰਡੀਗੜ੍ਹ। ਚੰਡੀਗੜ੍ਹੋਂ ਫਲਾਈਟ ਲਈ ਦਿੱਲੀ ਦੀ। ਸੁਣਿਓ ਧਿਆਨ ਨਾਲ। ਹੁਣ ਦਿੱਲੀ ਜਿੱਥੇ ਪਹੁੰਚਣਾ ਹੈ, ਰਸਤਾ 25-30 ਮਿੰਟ ਦਾ ਹੈ, ਪਰ ਟ੍ਰੈਫਿਕ ਰਾਤੀ ਇੰਨਾ ਜ਼ਿਆਦਾ ਸੀ, ਸਾਨੂੰ 2.5-3 ਘੰਟੇ ਲੱਗ ਗਏ। 3 ਘੰਟੇ ਇੰਨਾ ਜ਼ਿਆਦਾ ਵਿਆਹਾਂ ਦਾ ਉੱਥੇ ਚੱਲ ਰਿਹਾ ਸਿਸਟਮ, ਸਾਰੀਆਂ ਰੋਡਾਂ ਬੰਦ। ਜਿੱਥੇ ਪਹੁੰਚਣਾ 25-30 ਮਿੰਟਾਂ 'ਚ, 2.5 ਘੰਟਿਆਂ 'ਚ ਪਹੁੰਚੇ। ਹੁਣ ਮੰਨ ਲਓ 2 ਵਜੇ ਉੱਥੇ ਪਹੁੰਚੇ ਆ, 4 ਵਜੇ ਫਿਰ ਇਸ਼ਨਾਨ ਕਰਕੇ 4:15 ਪਹੁੰਚਣਾ ਸੀ 에ਅਰਪੋਰਟ। ਹੈ ਇੰਨਾ ਹੀ ਰਸਤਾ ਸੀ, ਪਰ ਟਾਈਮ ਦੇਖੋ ਕਿੰਨਾ ਲੱਗਿਆ। ਹੁਣ ਜਦੋਂ ਅਸੀਂ ਪਹੁੰਚੇ 에ਅਰਪੋਰਟ, ਉੱਥੋਂ ਫਲਾਈਟ ਲਈ ਤੁਹਾਡੇ ਸੂਰਤ ਆ ਗਏ। ਸੂਰਤ ਆਏ, ਇਸ਼ਨਾਨ ਪਾਣੀ ਕੀਤਾ ਸੀ, ਪਰ ਸਰੀਰ ਸੁਸਤ ਲੱਗ ਰਿਹਾ। ਫਿਰ ਮੈਂ ਦੁਬਾਰਾ ਨਹਾਤਾ ਤੇ ਤੁਹਾਡੇ ਕੋਲ ਆ ਕੇ ਬਹਿ ਗਿਆ। ਹੁਣ ਜਦੋਂ ਇਹ ਚੀਜ਼ ਵਰਤਦੀ ਹੈ ਨਾ, ਕਈ ਵਾਰੀ ਮਨ ਕਹਿੰਦਾ ਛੱਡ ਯਾਰ, ਇਹ ਕੀ ਹੈ, ਇੰਨੀ ਥਕਾਵਟ, ਇੰਨਾ ਲੋਡ ਕਿਉਂ ਆਪਣੇ ਉੱਪਰ ਲਿਆ ਹੋਇਆ ਹੈ, ਸਹਿਜੇ ਨਾਲ ਚੱਲੀਏ, ਇਹ ਕਿਉਂ? ਤੇ ਫਿਰ ਮੈਂ ਜਦੋਂ ਇਹ ਬਚਨ ਪੜਿਆ ਨਾ, ਮੈਂ ਕਿਹਾ ਇਹ ਤੇ ਪ੍ਰਕਿਰਤੀ ਇੱਕ ਸਾਨੂੰ ਸੱਦਾ ਪੱਤਰ ਦੇ ਰਹੀ ਹੈ। ਸੱਦਾ ਪੱਤਰ, ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚਿਆ ਨਾ, ਢਿੱਲਾ ਨਾ ਬਹਿ, ਆਲਸ ਨਾ ਕਰ। ਗੁਰੂ ਅਮਰਦਾਸ ਜੀ, ਉਹਨਾਂ ਦੀ ਉਮਰ 60 ਸਾਲ। 60 ਸਾਲ ਦੀ ਉਮਰ ਦੇ ਵਿੱਚ ਪਾਣੀ ਦੀ ਗਾਗਰ ਢੋਣੀ ਸ਼ੁਰੂ ਕੀਤੀ ਉਹਨਾਂ ਨੇ, ਬੈਠੇ ਨਹੀਂ। ਨਹੀਂ ਤੇ ਬਜ਼ੁਰਗ 60 ਸਾਲ ਦਾ ਹੋ ਜੇ ਬੰਦਾ ਕਹਿੰਦਾ ਛੱਡ ਯਾਰ, ਕੀ ਹੁਣ ਕਰਨਾ, ਬੱਚੇ ਸੈੱਟ ਹੋ ਗਏ ਨੇ, ਆਰਾਮ ਨਾਲ ਬਹਿਨੇ ਆ। ਪਰ 60 ਸਾਲ ਦੀ ਉਮਰ ਦੇ ਵਿੱਚ ਉਹ ਬਜ਼ੁਰਗ ਬਾਬਾ ਸਿਰ ਦੇ ਉੱਤੇ ਗਾਗਰ ਚੁੱਕਦਾ ਹੈ। ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਦੇ ਵਿੱਚ ਉਹ ਕੰਮ ਕਰਕੇ ਵਿਖਾਤਾ ਜਿਹੜਾ ਦੁਨੀਆ ਦਾ ਕੋਈ ਬੰਦਾ ਨਾ ਕਰ ਸਕਿਆ, ਨਾ ਕਰ ਸਕੇਗਾ। 75 ਸਾਲ ਦੀ ਉਮਰ ਦੇ ਵਿੱਚ, ਉਹ ਉਮਰ ਜਦੋਂ ਲੋਕ ਕਲਮ ਫੜਦੇ ਨੇ, ਬਾਬੇ ਨੇ ਖੰਡਾ ਫੜਿਆ। ਤੇ ਜਿਸ ਉਮਰ ਦੇ ਵਿੱਚ ਖੰਡਾ ਫੜਨਾ, ਉਸ ਉਮਰ ਦੇ ਵਿੱਚ ਕਲਮ ਚਲਾਈ ਹੈ ਬਾਬਾ ਦੀਪ ਸਿੰਘ ਜੀ ਨੇ। ਉਲਟਾ ਕੰਮ, ਗੁਰਸਿੱਖਾਂ ਦੀ ਚਾਲ ਹੀ ਨਿਰਾਲੀ ਹੈ, ਚਾਲ ਹੈ ਜੀ। ਹੁਣ ਸੁਣਿਓ ਧਿਆਨ ਨਾਲ ਜਿਹੜੀ ਮੈਂ ਗੱਲ ਕਰ ਰਿਹਾ। ਹੁਣ ਮਨ 'ਚ ਕਈ ਵਾਰੀ ਆਉਂਦਾ, ਪਰ ਜਦੋਂ ਇਹ ਮੈਂ ਮੈਸੇਜ ਅੱਜ ਇਹ ਸੁਣਿਆ, ਪੜਿਆ, ਇਹ ਜੋ ਬਚਨ ਪੜਿਆ, ਮੇਰੇ ਅੰਦਰ ਇੱਕ ਹਲੂਣਾ ਜਿਹਾ ਆਇਆ। ਮੈਂ ਕਿਹਾ ਮਨ ਆਲਸ ਕਰਦਾ ਹੈ, ਪਰ ਜਦੋਂ ਇਦਾਂ ਚੱਲਣਾ ਨਾ, ਕਈ ਵਾਰੀ ਇਹ ਬੱਚੇ ਵੀ ਥੱਕ ਜਾਂਦੇ ਨੇ ਜੀ। ਇੱਕ ਤੋਂ ਦੂਜੀ ਜਗ੍ਹਾ ਜਾਣਾ, ਰਾਤੀ ਕੀਰਤਨ ਕਰਕੇ ਪਹੁੰਚੇ ਆ, ਫਿਰ ਦੁਪਹਿਰੀ ਤੁਰਨਾ, ਫਿਰ ਇਦਾਂ ਕਰਨਾ। ਕਈ ਵਾਰੀ ਜਿਹੜੀਆਂ ਸਕੂਲ ਸੇਵਾਵਾਂ ਲੱਗੀਆਂ ਉੱਧਰ ਜਾਣਾ, ਟਿਕਣ ਦਾ ਟਾਈਮ ਨਹੀਂ ਮਿਲਦਾ। ਤੇ ਫਿਰ ਪਿਆਰਿਓ, ਇੱਕ ਚੀਜ਼ ਆਪਣੇ ਅੰਦਰ ਰੱਖਿਓ, ਇਹ ਗੱਲ ਪੂਰੀ ਸੁਣ ਲਓ। ਜਿਹੜਾ ਸੰਘਰਸ਼ ਹੈ ਨਾ, ਪ੍ਰਕਿਰਤੀ ਦਾ ਇੱਕ ਆਮੰਤਰਣ ਹੈ, ਤੇ ਇਸ ਆਮੰਤਰਣ ਨੂੰ ਜਿਹੜਾ ਸਵੀਕਾਰ ਕਰ ਲੈਂਦਾ ਨਾ, ਅੱਗੇ ਵੀ ਉਹੋ ਹੀ ਵੱਧਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਹੜਾ ਇਸ ਇਨਵੀਟੇਸ਼ਨ ਨੂੰ, ਇਸ ਸੱਦੇ ਪੱਤਰ ਨੂੰ ਸਵੀਕਾਰ ਕਰਦਾ ਹੈ ਨਾ, ਅੱਗੇ ਵੀ ਉਹੋ ਹੀ ਵੱਧਦਾ ਹੈ। ਮਿਹਨਤ ਕਰਨ ਤੋਂ ਕਦੀ ਵੀ ਘਬਰਾਓ ਨਾ। ਜਿਹੋ ਜੀ ਵੀ ਤੁਹਾਡੀ ਉਮਰ ਹੈ, ਜਿਹੋ ਜੀ ਤੁਹਾਡੀ ਫੀਲਡ ਹੈ, ਮੰਨ ਲਓ ਕੱਪੜੇ ਦਾ ਕੰਮ ਕਰਦੇ, ਘਬਰਾਓ ਨਾ। ਨਹੀਂ ਯਾਰ, ਮੈਂ ਨਵੀਂ ਵੈਰਾਈਟੀ ਲਿਆਉਣੀ ਹੈ ਫਲਾਣੀ ਜਗ੍ਹਾ ਤੋਂ, ਗਾਹਕਾਂ ਨੂੰ ਨਵੀਂ ਦੇਣੀ ਹੈ ਵੈਰਾਈਟੀ। ਰੋਜ਼ ਇੱਕੋ ਚੀਜ਼ ਵਿਖਾਈ ਜਾਵਾਂਗਾ, ਕੱਲ ਨੂੰ ਗਾਹਕ ਅੱਕ ਜਾਣਗੇ। ਨਵੇਂ ਤੋਂ ਨਵਾਂ ਕਰੀ ਜਾਇਆ ਕਰੋ ਆਪਣੇ ਕੰਮ ਦੇ ਵਿੱਚ, ਨਵੇਂ ਤੋਂ ਨਵਾਂ ਕੁਝ ਵੀ ਹੈ। ਹੁਣ ਮੇਰਾ ਦਿਲ ਰੋਜ਼ ਕਰਦਾ ਹੈ ਗੁਰੂ ਜੀ ਦੀ ਕਿਰਪਾ ਨਾਲ, ਤੇ 90-95% ਕਰਦਾ ਵੀ ਮੈਂ ਇਦਾਂ, ਰੋਜ਼ ਨਵਾਂ ਸ਼ਬਦ ਪੜ੍ਹਦਾ, ਰੋਜ਼ ਨਵੀਂ ਗੱਲ ਸੁਣਾਉਣਾ, ਕੋਸ਼ਿਸ਼ ਕਰਦਾ ਕਿ ਗੱਲ ਰਿਪੀਟ ਨਾ ਹੋਵੇ 3 ਤੋਂ 4 ਵਾਲੇ ਪ੍ਰੋਗਰਾਮ 'ਚ। ਕੋਸ਼ਿਸ਼ ਇਹੋ ਹੀ ਕਰਦੇ ਹਾਂ ਕਿ ਜਿਹੜਾ ਕੰਮ ਮਾਲਕ ਨੇ ਦਿੱਤਾ ਉਹਦੇ 'ਚ ਡਟ ਕੇ ਮਿਹਨਤ ਕਰੋ, ਡਟ ਕੇ ਸੰਘਰਸ਼ ਕਰੋ।
ਤੇ ਜਦੋਂ ਬੰਦਾ ਡਟ ਕੇ ਸੰਘਰਸ਼ ਕਰਦਾ ਹੈ, ਪ੍ਰਕਿਰਤੀ ਦੇ ਇਸ ਆਮੰਤਰਣ ਨੂੰ ਸਵੀਕਾਰ ਕਰਦਾ ਹੈ, ਤੇ ਜਿਹੜਾ ਸਵੀਕਾਰ ਕਰਦਾ ਅੱਗੇ ਵੀ ਉਹੋ ਹੀ ਵੱਧਦਾ ਹੈ। ਹੁਣ ਮੈਂ ਇੱਕ ਜਗ੍ਹਾ ਤੇ ਆਪਣਾ ਸਿਸਟਮ ਰੋਕ ਕੇ ਬਹਿ ਜਾ ਵੀ ਕੋਈ ਨਹੀਂ 400-500 ਸ਼ਬਦ ਵਾਜੇ ਤੇ ਬੋਲਣਾ ਹੁੰਦਾ ਹੈ, ਜਿੱਥੇ ਜਾਵਾਂਗੇ ਸੰਗਤ ਹਰ ਵਾਰੀ ਨਵੀਂ ਹੁੰਦੀ ਹੈ। ਹੁਣ ਮੈਂ ਸੂਰਤ ਅੱਜ ਆਇਆ, ਸਾਲ ਬਾਅਦ ਆਵਾਂਗੇ, 6 ਮਹੀਨੇ ਬਾਅਦ ਆਵਾਂਗੇ। 6 ਮਹੀਨੇ ਜਿੱਥੇ ਜਿੱਥੇ ਮੈਂ ਗਿਆ ਵਿੱਚ, ਜਾਂ ਸਾਲ ਜਿੱਥੇ ਜਿੱਥੇ ਗਿਆ, ਉੱਥੇ ਵੀ ਤੇ ਸਾਲ 'ਚ ਇੱਕੋ ਵਾਰੀ ਜਾਣਾ। 2-4 ਸ਼ਬਦਾਂ ਨਾਲ ਹੀ ਸਾਰਾ ਸਾਲ ਅਸੀਂ ਲੰਘਾ ਸਕਦੇ। ਇੱਥੇ ਵੀ ਉਹੀ ਕਥਾ ਕਰ ਲਈ, ਉੱਥੇ ਵੀ ਉਹੀ ਕਰ ਲਈ, ਉੱਥੇ ਸੰਗਤਾਂ ਦੇ ਹਰ ਜਗ੍ਹਾ ਵੱਖਰੀਆਂ ਨੇ। ਪਰ ਮੈਂ ਕੋਸ਼ਿਸ਼ ਕਰਦਾ ਕਿ ਨਿਤ ਨਵਾਂ ਬਚਨ ਸੁਣਾਵਾਂ। ਕਾਰਨ ਕੀ ਹੈ? ਜੇ ਇੱਕੋ ਜਗ੍ਹਾ ਤੇ ਸਿਸਟਮ ਆਪਣਾ ਰੋਕ ਕੇ ਬਹਿ ਜਾਾਂਗੇ ਨਾ, ਫਿਰ ਅੰਦਰਲੀ ਤਰੱਕੀ ਰੁਕ ਜਾਏਗੀ, ਅੱਗੇ ਵਧਣ ਦਾ ਚਾਹ ਰੁਕ ਜਾਏਗਾ ਹੈ ਜੀ। ਫਿਰ ਉਹ ਸਿਸਟਮ ਅੰਦਰ ਰੁਕ ਜਾਏਗਾ, ਇੱਕ ਛੱਪੜ ਦੇ ਡੱਡੂ ਵਰਗਾ ਹਿਸਾਬ ਬਣ ਜਾਏਗਾ। ਉਹ ਜਿਹੜੀ ਨੌਲੇਜ ਹੈ ਨਾ, ਉਹ ਜਿਹੜਾ ਗਿਆਨ ਹੈ ਨਾ, ਇੱਕ ਜਗ੍ਹਾ ਤੇ ਸੀਮਤ ਹੋ ਜਾਏਗਾ। ਚੱਲ ਯਾਰ ਕੋਈ ਨਹੀਂ, ਜਿੱਥੇ ਜਾਣਾ ਉਹੀ ਸ਼ਬਦ ਸੁਣਾਈ ਚੱਲੋ, ਉਹੀ ਕਥਾ ਸੁਣਾਈ ਚੱਲੋ, ਕੀ ਫਰਕ ਪੈਣਾ? ਫਰਕ ਕਿਸੇ ਬਾਹਰ ਵਾਲੇ ਨੂੰ ਨਹੀਂ ਪੈਣਾ, ਤੇਰੇ ਅੰਦਰ ਜ਼ਰੂਰ ਪੈਣਾ। ਅੰਦਰ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ, ਡਟ ਕੇ ਸੰਘਰਸ਼ ਕਰੋ, ਡਟ ਕੇ ਮਿਹਨਤ ਕਰੋ, ਪ੍ਰਕਿਰਤੀ ਦੇ ਇਸ ਆਮੰਤਰਣ ਨੂੰ ਸਵੀਕਾਰ ਕਰੋ, ਤੇ ਜਿਹੜਾ ਸਵੀਕਾਰ ਕਰੇਗਾ ਵਧੇਗਾ ਵੀ ਅੱਗੇ, ਉਹ ਦੂਜਾ ਅੱਗੇ ਵੱਧ ਹੀ ਨਹੀਂ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੂਰਤ ਵਾਲਿਓ ਕਾਇਮ ਹੋ। ਹਾਂ, ਸਤਿ ਸ੍ਰੀ ਅਕਾਲ। ਜਿਹੜੀਆਂ ਸੰਗਤਾਂ ਵੇਖਦੀਆਂ ਉਹਨਾਂ ਨੂੰ ਪਤਾ, ਜਦੋਂ ਮੈਂ ਇਦਾਂ ਪੁੱਛਣਾ ਤਾਂ ਤੁਸੀਂ ਜਕਾਰਾ ਲਾਉਣਾ ਹੈ। ਬਿਲਕੁਲ ਡਟ ਕੇ ਬੈਠੋ ਗੁਰੂ ਜੀ ਦੀ ਮਿਹਰ ਨਾਲ, ਪਿਆਰ ਨਾਲ ਲੱਖੋ ਧੰਨ ਬਾਬਾ। ਦੀਪ ਸਿੰਘ ਜੀ। ਅਗਲੀ ਗੱਲ ਸੁਣਿਓ, ਸੋਚ ਖੂਬਸੂਰਤ ਹੋਵੇ ਨਾ, ਸੋਚ ਖੂਬਸੂਰਤ ਹੋਵੇ ਤੇ ਸਭ ਕੁਝ ਅੱਛਾ ਨਜ਼ਰ ਆਉਂਦਾ ਹੈ। ਫਿਰ ਮੈਂ ਦੁਹਰਾ ਰਿਹਾ, ਸੋਚ ਖੂਬਸੂਰਤ ਹੋਵੇ ਤੇ ਸਭ ਕੁਝ ਅੱਛਾ ਨਜ਼ਰ ਆਉਂਦਾ ਹੈ। ਔਰ ਸੱਚਾਈ ਹੈ, ਜਿਹੋ ਜੀ ਤੁਸੀਂ ਸੋਚ ਰੱਖਦੇ ਹੋ ਨਾ, ਸਾਡਾ ਜੀਵਨ ਵੀ ਸਾਡੀ ਸੋਚ ਦਾ, ਸਾਡੇ ਮਨ ਦਾ ਹੀ ਪਰਿਣਾਮ ਹੈ। ਸਾਡਾ ਜੀਵਨ ਵੀ, ਸ਼ਾਇਦ ਕਈ ਨਾ ਸਮਝੇ ਹੋਣ, ਸੋਚ ਸਹੀ ਰੱਖੋਗੇ ਨਾ, ਖੂਬਸੂਰਤ ਰੱਖੋਗੇ, ਸਭ ਕੁਝ ਸਹੀ ਨਜ਼ਰ ਆਏਗਾ, ਸਭ ਕੁਝ ਸਹੀ। ਸੱਚੀ ਗੱਲ, ਜਿਨ੍ਹਾਂ ਦੀ ਸੋਚ ਸਹੀ ਹੈ ਉਹਨਾਂ ਨੇ ਤੇ ਔਗਣ ਯਾਰਿਆਂ ਦੇ ਵਿੱਚੋਂ ਵੀ ਗੁਣ ਲੱਭ ਲੈਣੇ ਨੇ, ਤੇ ਜਿਨ੍ਹਾਂ ਦੀ ਸੋਚ ਨਹੀਂ ਨਾ ਸਹੀ, ਉਹਨਾਂ ਨੇ ਰੱਬ ਵੱਲ ਵੀ ਉਂਗਲੀਆਂ ਕਰਨੀਆਂ ਨੇ। ਇਹਦੇ ਵਿੱਚ ਆਹ ਨੁਕਸ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੋਚ ਸਹੀ ਹੈ, ਉਹੀ ਪਾਣੀ ਦਾ ਗਲਾਸ ਅੱਧਾ ਭਰਿਆ ਅੱਧਾ ਖਾਲੀ, ਕਈਆਂ ਨੂੰ ਖਾਲੀ ਨਜ਼ਰ ਆ ਰਿਹਾ, ਕਈਆਂ ਨੂੰ ਅੱਧਾ ਭਰਿਆ ਨਜ਼ਰ ਆ ਰਿਹਾ। ਸੋਚ ਹੈ ਨਾ ਆਪਣੀ ਆਪਣੀ, ਕਿਸੇ ਦੀ ਪੋਜ਼ਿਟਿਵ ਸੋਚ ਹੈ, ਕਿਸੇ ਦੀ ਨੈਗੇਟਿਵ ਸੋਚ ਹੈ। ਮੈਂ ਕੁਝ ਵੀ ਵੇਖਦਾ, ਹਰੇਕ ਚੀਜ਼ ਦੇ ਵਿੱਚੋਂ ਗੁਣ ਲੱਭਦਾ। ਗੁਣ ਅਸੀਂ ਆ ਰਹੇ ਸਾਂ, ਮਨੋਹਰ ਸਿੰਘ ਜੀ ਲੈ ਕੇ ਆ ਰਹੇ ਸਾਨੂੰ, ਤੇ ਗੱਡੀ ਇੱਕਦਮ ਸਪੀਡ ਬ੍ਰੇਕਰ ਆਇਆ ਤੇ ਬੱਚੇ ਚਾਹ, ਮੈਂ ਕਿਹਾ ਚਲੋ ਟਾਈਮ ਬਚਾਉਂਦੇ ਆ, ਲਵਲੀ ਵੀਰ ਜੀ ਦੇ ਗਏ ਸਾਂ, ਤੇ ਮੈਂ ਕਿਹਾ ਚਲੋ ਚਾਹ ਨਾ ਹਾਚੇ ਫੜ ਲੈਨੇ ਗਲਾਸਾਂ 'ਚ, ਤੇ ਗੱਡੀ ਚੱਲਦੀ ਜਾਏਗੀ ਤੇ ਪੀਨੇ ਆ। ਉਹ ਕੁਦਰਤੀ ਸਪੀਡ ਬ੍ਰੇਕਰ ਆ ਗਿਆ। ਜਦੋਂ ਸਪੀਡ ਬ੍ਰੇਕਰ ਆਇਆ ਤੇ ਆ ਜਿਹੜਾ ਸਾਡਾ ਵੱਡਾ ਬੈਠਾ ਪਿੱਛੇ ਰੋਬਿਨ ਸਿੰਘ, ਇਹਦੇ ਉੱਪਰ ਨਾ ਚਾਹ ਡੁੱਲ ਗਈ। ਜਦੋਂ ਚਾਹ ਡੁੱਲੀ ਤੇ ਉਸ ਸਮੇਂ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੱਡੀ ਤੁਸੀਂ ਨਵੀਂ ਲਈ ਏ, ਮੂੰਹ ਮਿੱਠਾ ਕਰਾਉਣਾ ਸੀ, ਇੱਥੇ ਮਿੱਠਾ ਡੁੱਲ ਗਿਆ। ਮੈਂ ਕਿਹਾ ਹਿਸਾਬ ਆਪੇ ਉਹੋ ਜਿਹਾ ਹੀ ਹੋ ਗਿਆ, ਤੁਸੀਂ ਖਵਾਉਣਾ ਸੀ, ਇੱਥੇ ਡੁੱਲ ਗਿਆ। ਹੁਣ ਉਹੋ ਹੀ ਕਲਪੀ ਜਾਈਏ, ਹਾਏ ਕੱਪੜਿਆਂ ਦੇ ਉੱਤੇ ਚਾਹ ਡੁੱਲ ਗਈ, ਕੀ ਬਣੇਗਾ ਹੁਣ, ਕਿੱਦਾਂ ਚੱਲੇਗਾ। ਉਹ ਗੱਲ ਵੱਖਰੀ ਹੈ। ਹਰ ਚੀਜ਼ ਦੇ ਵਿੱਚ ਪੋਜ਼ਿਟਿਵਿਟੀ ਲੱਭੋ, ਹਰ ਚੀਜ਼ ਦੇ ਵਿੱਚ ਹਾਂਜੀ। ਜੇ ਮੰਨ ਲਓ ਨਿੱਕੀ ਮੋਟੀ ਕੋਈ ਸੱਟ ਹੀ ਲੱਗ ਗਈ ਹੈ ਨਾ, ਮੈਂ ਜਿਵੇਂ ਸਵੇਰੇ ਕਿਹਾ ਸੀ, ਉਹ ਹਿੰਦੂ ਧਰਮ ਦੇ ਮਹਾਂਪੁਰਖਾਂ ਦੀ ਗੱਲ ਤੁਸੀਂ ਸੁਣੀ ਸੀ, ਪੋਜ਼ਿਟਿਵਿਟੀ ਲੱਭੋ। ਕੋਈ ਨਹੀਂ, ਪਤਾ ਨਹੀਂ ਅੱਜ ਮੈਨੂੰ ਸੂਲੀ ਵਰਗੀ ਸਜ਼ਾ ਨਹੀਂ ਸੀ ਮਿਲਣੀ, ਮਾਲਕ ਨੇ ਕੰਡਾ ਬਣਾ ਕੇ ਕੱਟ ਦਿੱਤਾ ਕਸ਼ਟ। ਫਿਰ ਅੰਦਰੋਂ ਕਲਪਨਾ ਮੁੱਕ ਜਾਏਗੀ। ਜੇ ਸੋਚ ਖੂਬਸੂਰਤ ਹੈ ਨਾ, ਸੋਚ ਖੂਬਸੂਰਤ, ਤੇ ਪਿਆਰਿਓ ਹਰ ਚੀਜ਼ ਤੁਹਾਨੂੰ ਅੱਛੀ ਨਜ਼ਰ ਆਏਗੀ। ਤੇ ਸੱਚੀ ਗੱਲ ਹੈ, ਜਿਹੜਾ ਸਾਡਾ ਜੀਵਨ ਹੈ ਨਾ, ਉਹ ਸਾਡੀ ਸੋਚ ਦਾ ਹੀ, ਸਾਡੇ ਮਨ ਦਾ ਹੀ ਪਰਿਣਾਮ ਹੈ। ਜਿਹੋ ਜੀ ਸੋਚ ਸੋਚੀ ਜਾਵਾਂਗੇ, ਜੀਵਨ ਵੀ ਉਹੋ ਜਿਹਾ ਬਣੀ ਜਾਏਗਾ। ਕਲਪਨਾ ਕੱਢ ਦਿਓ ਆਪਣੀ ਲਾਈਫ ਦੇ ਵਿੱਚੋਂ, ਕਲਪਨਾ ਨਹੀਂ। ਕਈ ਵਾਰੀ ਬੰਦਾ ਨਾ 10 ਸਾਲ 20 ਸਾਲ 15 ਸਾਲ 2 ਸਾਲ 4 ਸਾਲ ਪੁਰਾਣੀਆਂ ਗੱਲਾਂ ਦਿਮਾਗ 'ਚ ਸੋਚ ਕੇ ਬੈਠਾ ਹੁੰਦਾ, ਹਾਏ ਇਦਾਂ ਹੋਇਆ ਸੀ, ਆਹ ਚੀਜ਼ ਹੋਈ ਸੀ, ਇਦਾਂ ਕਿਉਂ ਹੋਇਆ ਸੀ, ਮੇਰੇ ਨਾਲ ਹੀ ਕਿਉਂ ਇਦਾਂ ਹੋਇਆ। ਉਹ ਚੀਜ਼ਾਂ ਫਿਰ ਅੱਗੇ ਨਹੀਂ ਵਧਣ ਦਿੰਦੀਆਂ।
ਉਹ ਸੰਗਤ ਤੋਂ ਤੋੜਦੀਆਂ ਨੇ, ਉਹ ਬਾਣੀ ਤੋਂ ਤੋੜਦੀਆਂ ਨੇ, ਅਸ ਗੁਰੂ ਘਰ ਤੋਂ ਵਿਛੋੜਾ ਦੇ ਦਿੰਦੀਆਂ ਨੇ। ਹਰ ਕੰਮ ਦੇ ਵਿੱਚ ਪੋਜ਼ਿਟਿਵਿਟੀ ਲੱਭੋ, ਹਰ ਕੰਮ ਦੇ ਵਿੱਚ ਜਦੋਂ ਪੋਜ਼ਿਟਿਵਿਟੀ ਲੱਭੋਗੇ ਫਿਰ ਦੁੱਖ ਵੀ ਸਾਨੂੰ ਦੁਖੀ ਨਹੀਂ ਕਰ ਪਾਉਣਗੇ। ਫਿਰ ਤੇ ਦੁੱਖ ਵਿੱਚ ਵੀ ਅਸੀਂ ਹਾਏ ਹਾਏ ਨਹੀਂ ਕਰਾਂਗੇ, ਦੁੱਖ ਵਿੱਚ ਵੀ ਉਹਦਾ ਸ਼ੁਕਰਾਨਾ ਕਰਾਂਗੇ। ਕੀਤਿਆਂ ਦੁੱਖ ਭੂਖ ਸਦ ਮਾਰ ਇਹ ਬੇਦਾਤ ਤੇਰੀ ਦਾਤ। ਭਾਈ ਵੀਰ ਸਿੰਘ ਜੀ ਇਹਦੇ ਅਰਥ ਕਰਦੇ, ਕਹਿੰਦੇ ਕਈਆਂ ਨੂੰ ਦੁੱਖ ਔਰ ਭੁੱਖ ਦੇ ਕੇ ਆਪਣੇ ਕੋਲ ਸੱਦ ਮਾਰ ਲੈਂਦਾ। ਸੱਦ ਮਾਰਨਾ ਮਤਲਬ ਕੋਲ ਬੁਲਾ ਲੈਂਦਾ, ਤਕਲੀਫ ਦੇ ਕੇ। ਕੁੰਤੀ ਜੀ ਨੇ ਆਹੀ ਤੇ ਕਿਹਾ ਸੀ ਭਗਵਾਨ ਕ੍ਰਿਸ਼ਨ ਜੀ ਨੂੰ, ਪ੍ਰਸੰਨਾ ਕੁਝ ਮੰਗੋ। ਭਗਵਾਨ ਕਹਿੰਦੇ ਤੇ ਅੱਗੋਂ ਮਾਤਾ ਕੁੰਤੀ ਨੇ ਕੀ ਕਿਹਾ ਸੀ, ਕਹਿੰਦੇ ਜਿੰਨੇ ਦੁਨੀਆ ਦੇ ਦੁੱਖ ਮੇਰੀ ਝੋਲੀ 'ਚ ਪਾ ਦਿਓ। ਕਹਿੰਦੇ ਸਾਰੇ ਤੇ ਸੁੱਖ ਮੰਗਦੇ, ਤੁਸੀਂ ਦੁੱਖ ਕਿਉਂ? ਕਹਿੰਦੇ ਮੈਂ ਤਾਂ ਦੁੱਖ ਮੰਗਦੀ ਆ ਜਦੋਂ ਦੁੱਖ ਹੁੰਦੇ ਨੇ ਤੂੰ ਚੇਤੇ ਰਹਿਣਾ, ਤੂੰ ਯਾਦ ਵਿੱਚ ਰਹਿਣਾ, ਸੁੱਖਾਂ ਵਿੱਚ ਤੂੰ ਭੁੱਲ ਜਾਣਾ। ਮੈਂ ਇਹ ਨਹੀਂ ਕਹਿੰਦਾ ਸਾਡੀ ਲਾਈਫ 'ਚ ਦੁੱਖ ਆਉਣ, ਸੁੱਖਾਂ ਨਾਲ ਸਾਡਾ ਜੀਵਨ ਭਰਿਆ ਹੋਵੇ, ਪਰ ਇੱਕ ਚੀਜ਼ ਹੈ, ਜਿਉਂ-ਜਿਉਂ ਸੁੱਖ ਵਧਣ ਤਿਉਂ-ਤਿਉਂ ਸ਼ੁਕਰਾਨੇ ਦੇ ਵਿੱਚ ਉਹਦਾ ਨੇਮ, ਉਹਦੀ ਯਾਦ ਵੀ ਵੱਧਦੀ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਜੀ ਦਾ, ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 658 659 ਨੰਬਰ ਅੰਗ ਦੇ ਉੱਤੇ ਦਰਜ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੇ, ਤੁਮ ਸਿਓ ਜੋਰ ਅਵਰ ਸੰਗ ਤੋਰੇ। ਆਓ ਬੜੇ ਪਿਆਰ 'ਚ ਇਹ ਸ਼ਬਦ ਦਾ ਗਾਇਨ ਕਰੋ। ਤੇ ਇੱਕ ਅਸੀਂ ਸਵੇਰੇ ਸ਼ਬਦ ਦੀ ਜੋ ਵਿਆਖਿਆ, ਸ਼ਬਦ ਦੇ ਅਰਥ ਸ਼ੁਰੂ ਕੀਤੇ ਸੀ, ਮਨ ਦੇ ਪ੍ਰਭ ਕੀ ਸ਼ਰਨ ਵਿਚਾਰੋ। ਉਸੇ ਲੜੀ ਨੂੰ ਅਸੀਂ ਅੱਗੇ ਤੋਰਨਾ ਹੈ। ਪਹਿਲੇ ਇਹ ਸ਼ਬਦ ਪੜ੍ਹ ਲਓ, ਕੋਈ ਰਸਨਾ ਵਾਂਝੀ ਨਾ ਰਹੇ। ਜਿਨ੍ਹਾਂ ਕੋਲ ਮੋਬਾਈਲ ਨੇ, ਸ਼ਬਦ ਕੱਢਣ ਵਾਸਤੇ, ਸ਼ਬਦ ਪੜ੍ਹਨ ਵਾਸਤੇ ਮੋਬਾਈਲ ਕੱਢਣੇ, ਬੇਸ਼ੱਕ ਕੱਢ ਲਓ। ਇਹ ਸਹਾਰਾ ਲੈ ਸਕਦੇ ਲੈ ਲਓ, ਕੋਈ ਨਹੀਂ, ਪਰ ਉਦਾਂ WhatsApp ਕਰਨੇ ਨਹੀਂ, ਕੋਈ ਫੇਸਬੁੱਕਾਂ ਨਹੀਂ ਚਲਾਉਣੀਆਂ, ਫੋਨ ਫਾਨ ਕਰਨੇ ਸੁਣਨੇ ਨਹੀਂ। ਇਹ ਚੀਜ਼ ਦਾ ਧਿਆਨ ਰੱਖਿਓ, ਕਰਿਓ ਕਿਰਪਾ। ਸਾਚੀ ਪ੍ਰੀਤ हम तुमसे जोरी, करो कृपा। साची प्रीत हम तुमसे जोरी, साची प्रीत हम तुमसे जोरी, तुमसे जोरे अवर संग तोरे, तुमसे जोरे अवर संग तोरे, तुमसे जोरे अवर संग तोरे, तुमसे जोरे अवर संग पढ़ो। साची प्रीत हम तुमसे जोरे, साची प्रीत हम तुमसे जोरी, तुमसे जोरे अवर संग तोरे, तुमसे जोरे अवर संग तोरे, तुमसे जोरे अवर संग तोरे, तुमसे जोरे अवर संग तोरे। साची प्रीत हम तुमसे जोरी, साची प्रीत हम तुमसे जोरी। बाबा दीप सिंह साहब जी, धन बाबा जी। जो तुम गिरवर तो हम मोरा, जो तुम चंद तो हम पे है चकोरा।
तुमसे उजोरे अवर संग तोरी, तुमसे उजोरे अवर संग तोरी। साची प्रीत हम तुमसे उजोरे, साची प्रीत हम तुमसे उजोरे। धन गुरु रामदास जी, गुरु रामदास जी, प्यार ना लखो धन बाबा दीप सिंह जी। मौत वे तुम न तोरो तो हम नहीं तोरे, तुमसे उतोरे कमन से जोरे। मौत वे तुम न तोरो तो हम नहीं तोरे, तुमसे उतोरे कवन से जोरे, कवन से जोरे। सच्ची प्रीत हम तुमसे जोरी, सच्ची प्रीत हम तुमसे जोरी। तुमसे उजोरे अवर संग तोरी, तुमसे उजोरे अवर संग तोरी, तुमसे उजोरे अवर संग तोरी, तुमसे उजोरे अवर संग तोरी। धन गुरु रामदास जी, धन गुरु रामदास जी, दोवें बावां उचियां करके कहो धन बाबा दीप सिंह जी। जो तुम दीवरा तो हम पाती, जो तुम तीरथ तो हम जाती। जो तुम दीवरा तो हम पाती, जो तुम तीरथ तो हम जाते, तो हम जाते। साची प्रेम साची प्रेम हम तुमसे जोरी, साची प्रीत साची प्रेम हम तुमसे उजोरे, तुमसे उजोरे अवर संग तोरी, तुमसे उजोरे अवर संग सारे तुमसे उजोरे अवर संग तोरी, तुमसे उजोरे अवर संग तोरी।
साची प्रीत हम तुमसे जोरी साची प्रीत हम तुमसे जोरी बाबा तुमसे जोरी अवर संग तोरी 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 संग तोरी तुमसे जोर अमर संग तोरी
प्रीत हम तुमसे जोरी, साची प्रीत हम तुमसे जोरी। ਵੇਖੋ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਭਾਵਨਾ ਦੇ ਨਾਲ ਇਹ ਸ਼ਬਦ ਪੜੋਗੇ ਨਾ, ਇਹ ਸ਼ਬਦ ਦੇ ਵਿੱਚੋਂ, ਕਿਉਂਕਿ ਭਗਤ ਜੀ ਦਾ ਉਚਾਰਨ ਕੀਤਾ ਸ਼ਬਦ ਦੇ ਭਗਤ ਰਵਿਦਾਸ ਜੀ ਦਾ, ਇਹ ਸ਼ਬਦ ਦੇ ਵਿੱਚੋਂ ਤੁਹਾਨੂੰ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨ ਹੋਣਗੇ, ਪਰਮੇਸ਼ਰ ਦੇ ਪਿਆਰਿਆਂ ਦੇ। ਚਲੋ ਬਾਕੀ ਪਰਮੇਸ਼ਰ ਦੇ ਪਿਆਰੇ ਜਿੰਨੇ ਵੀ ਨੇ, ਸਭ ਦੇ ਚਰਨਾਂ ਤੇ ਸਾਡੀ ਵਾਰ-ਵਾਰ ਨਮਸਕਾਰ ਸਿਜਦਾ ਹੈ। ਪਰ ਅੱਜ ਤਿੰਨ ਪਿਆਰਿਆਂ ਨੂੰ ਯਾਦ ਕਰ ਲਓ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਮਤੀ ਦਾਸ ਜੀ। ਵੇਖੋ ਉਹਨਾਂ ਦਾ ਜੀਵਨ ਜਦੋਂ ਵੇਖੋਗੇ ਨਾ, ਤੁਹਾਨੂੰ ਇਦਾਂ ਹੀ ਪ੍ਰਤੀਤ ਹੋਏਗਾ, ਇਦਾਂ ਹੀ ਸਾਚੀ ਪ੍ਰੀਤ ਹਮ ਤੁਮਸੇ ਜੋਰੀ। ਪਰ ਤੇਰੇ ਨਾਲ ਜੁੜ ਗਈ ਹੈ ਹੁਣ, ਮੌਤ ਆ ਜੇ ਪਰਵਾਹ ਹੀ ਕੋਈ ਨਹੀਂ। ਭਾਵੇਂ ਇਹਨਾਂ ਨੇ ਮੇਰਾ ਸ਼ਰੀਰ ਆਰੇ ਨਾਲ ਦੋ ਫਾੜ ਕਰਨਾ, ਪਰਵਾਹ ਹੀ ਕੋਈ ਨਹੀਂ, ਪਰਵਾਹ ਹੀ ਕੋਈ ਨਹੀਂ। ਪੁੱਛਿਆ ਸੀ ਤੇਰੀ ਕੋਈ ਆਖਰੀ ਮੰਗ? ਭਾਈ ਮਤੀ ਦਾਸ ਕਹਿੰਦੇ ਮੇਰੀ ਆਖਰੀ ਇੱਛਾ ਇਹੋ ਹੀ ਏ, ਇੱਕ ਤੇ ਮੇਰਾ ਜਿਹੜਾ ਮੂੰਹ ਹੈ ਨਾ, ਮੇਰਾ ਮੁਖ ਉਹ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਵੱਲ, ਤੇ ਦੂਜੀ ਮੇਰੀ ਮੰਗ ਏ, ਜਦੋਂ ਤੁਸੀਂ ਮੇਰੇ ਸਰੀਰ ਦੇ ਉੱਤੇ ਆਰਾ ਚਲਾਉਣਾ ਸ਼ੁਰੂ ਕਰੋਗੇ ਨਾ, ਮੇਰੇ ਸਰੀਰ ਦੇ ਵਿੱਚੋਂ ਜਿਹੜੀ ਪਹਿਲੀ ਲਹੂ ਦੀ ਫੁਹਾਰ ਨਿਕਲੇ, ਮੇਰੇ ਮਨ ਦੀ ਭਾਵਨਾ ਉਸ ਫੁਹਾਰ ਦੀ ਪਹਿਲੀ ਹਾਜ਼ਰੀ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਲੱਗੇ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਭਾਈ ਮਤੀ ਦਾਸ ਵੇਖੋ, ਮੈਂ ਹੈਰਾਨ ਹੋਣਾ ਕਿਹੋ ਜੀਆਂ ਪ੍ਰੀਤੀਆਂ ਪਾਈਆਂ। ਸਾਡੀਆਂ ਤੇ ਬਨਾਵਟੀ ਪ੍ਰੀਤੀਆਂ ਨੇ, ਕੱਚੀਆਂ ਪ੍ਰੀਤੀਆਂ ਨੇ, ਕੱਚੀਆਂ ਪ੍ਰੀਤੀਆਂ। ਜਰਾ ਜਿੰਨੀ ਦਾਤ ਮਿਲਣ ਤੋਂ ਦੇਰੀ ਹੋ ਜੇ, ਗੁਰੂ ਘਰ ਚੋਂ ਪ੍ਰੀਤੀ ਟੁੱਟ ਜਾਂਦੀ ਹੈ ਸਾਡੇ, ਗੁਰੂ ਘਰ ਆਉਣਾ ਹੀ ਛੱਡ ਦਿੰਦੇ ਆ। ਪਰ ਆਹ ਕਿਹੋ ਜੇ ਉਹ ਆਸ਼ਿਕ ਨੇ ਗੁਰੂ ਦੇ, ਕਿਹੋ ਜੇ ਪਿਆਰਿਓ ਪ੍ਰੇਮ ਕਰਨ ਵਾਲੇ ਨੇ। ਆਰੇ ਦੇ ਨਾਲ ਤਨ ਦੋ ਫਾੜ ਹੋ ਰਿਹਾ ਤੇ ਜਪਜੀ ਸਾਹਿਬ ਜੀ ਦੀ ਬਾਣੀ ਸ਼ੁਰੂ ਕਰਤੀ ਹੈ ਜੀ। ਇਹ ਦੱਸੋ, ਇਹ ਮਹਾਰਾਜ ਦੇ ਬਖਸ਼ੀਆਂ ਨੇ ਕੌਤਕ ਨਹੀਂ ਕਰਕੇ ਵਿਖਾਇਆ ਹੈ ਜੀ? ਇਹ ਚਮਤਕਾਰ ਨਹੀਂ ਹੈ ਜੀ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਕਰਾਮਾਤ ਨਹੀਂ ਤੇ ਹੋਰ ਕੀ ਆਖੋਗੇ? ਉਦਾਂ ਜਾਣ ਬੁੱਝ ਕੇ ਕਰਾਮਾਤ ਵਿਖਾਉਣੀ ਉਹ ਕਹਿ ਰਹੇ, ਪਰ ਗੁਰੂ ਘਰ 'ਚ ਤੇ ਰੋਜ਼ ਕਰਾਮਾਤਾਂ ਸਹਿਜ ਸੁਭਾਏ ਵਰਤ ਰਹੀਆਂ ਨੇ, ਸਹਿਜ ਸੁਭਾਏ। ਇਹ ਕਰਾਮਾਤ ਨਹੀਂ ਤੇ ਹੋਰ ਕੀ? ਮੈਨੂੰ ਇੱਕ ਸਰੀਰ ਕੋਈ ਦਿਖਾ ਦਿਓ ਆਪਣੀ ਲਾਈਫ 'ਚ ਤੁਸੀਂ ਇਹੋ ਜਿਹਾ ਵੇਖਿਆ ਹੋਵੇ। ਨਹੀਂ, ਇਤਿਹਾਸ ਦੇ ਵਿੱਚ ਪਿਆਰਿਓ ਕੋਈ ਕਰੋੜਾਂ ਵਿੱਚ ਇੱਕ ਦੋ ਇਹੋ ਜਿਹੇ ਹੁੰਦੇ ਨੇ ਜਿਹੜੇ ਇਹੋ ਜਿਹਾ ਕੁਝ ਕਰਕੇ ਜਾਂਦੇ ਨੇ, ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਮਿਸਾਲ ਕਾਇਮ ਹੋ ਜਾਂਦੀ ਹੈ। ਸਾਨੂੰ ਨਿੱਕੀ ਜਿੰਨੀ ਕਿਤੇ ਸੂਈ ਵੱਜ ਜਾਵੇ ਨਾ ਉਂਗਲੀ ਦੇ ਉੱਤੇ, ਸੱਚੀ ਗੱਲ ਵਾਹਿਗੁਰੂ ਘੱਟ ਹੀ ਨਿਕਲਦਾ, ਹਾਏ ਪਹਿਲੇ ਨਿਕਲਦਾ। ਹਾਏ ਮਰ ਗਿਆ, ਹਾਏ ਪੀੜ ਹੋ ਰਹੀ। ਕਿਤੇ ਐਕਸੀਡੈਂਟ ਹੋ ਜੇ, ਕੋਈ ਵਿਰਲੀ ਰੂਹ ਹੁੰਦੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਨਹੀਂ ਤੇ ਹਾਏ ਹਾਏ ਨਿਕਲਦਾ, ਹਾਏ ਮਰ ਗਿਆ, ਮੈਨੂੰ ਜਲਦੀ ਹਸਪਤਾਲ ਲੈ ਚੱਲੋ, ਪਤਾ ਨਹੀਂ ਮੈਂ ਬਚਣਾ ਕਿ ਨਹੀਂ ਬਚਣਾ। ਪਰ ਭਾਈ ਮਤੀ ਦਾਸ ਆਰਾ ਫਿਰਨਾ ਸ਼ੁਰੂ ਹੋਇਆ ਤੇ ਜਪਜੀ ਸਾਹਿਬ ਦਾ ਪਾਠ। ਇਹ ਕਰਾਮਾਤ ਨਹੀਂ? ਦੱਸੋ, ਕਮਾਲ ਦੀ ਗੱਲ। ਸਰੀਰ ਦੋ ਹਿੱਸੇ ਹੋ ਵੀ ਗਿਆ, ਇੱਕ ਹਿੱਸੇ ਵਿੱਚੋਂ ਆਵਾਜ਼ ਆਉਂਦੀ ਹੈ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਦੂਜੇ ਹਿੱਸੇ ਚੋਂ ਆਵਾਜ਼ ਆਉਂਦੀ ਨਾਨਕ ਤੇ ਮੁਖ ਕੀਤੀ ਨਾਲ। ਜਦ ਤੱਕ ਜਪਜੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋਇਆ, ਉਦੋਂ ਤੱਕ ਸਰੀਰਕ ਜਾਮਾ ਛੱਡਿਆ ਹੀ ਨਹੀਂ। ਮੈਂ ਫਿਰ ਦੁਹਰਾ ਰਿਹਾ, ਜਾਣ ਬੁੱਝ ਕੇ ਆਪਣੀ ਪੂਜਾ ਲਈ, ਆਪਣੀ ਪ੍ਰਤਿਸ਼ਠਾ ਲਈ ਕਰਾਮਾਤ ਵਿਖਾਉਣੀ ਉਹ ਕਹਿ ਰਹੇ। ਇਹੋ ਹੀ ਤੇ ਕਹਿੰਦਾ ਸੀ ਔਰੰਗਜ਼ੇਬ, ਜਾਂ ਤੇ ਕਰਾਮਾਤ ਵਿਖਾਓ, ਜਾਂ ਸਾਡਾ ਧਰਮ ਮੰਨ ਲਓ, ਤੇ ਜਾਂ ਸ਼ਹਾਦਤ ਦੇਣ ਲਈ ਤਿਆਰ ਹੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਰਾਮਾਤ ਵਿਖਾਉਣੀ ਨਹੀਂ, ਉਹ ਕਹਿ ਰਹੇ, ਪਰ ਵਰਤ ਤੇ ਰੋਜ਼ ਹੀ ਰਹੀਆਂ ਨੇ। ਇਹ ਕਰਾਮਾਤ ਤੋਂ ਘੱਟ ਹੈ? ਦੱਸੋ ਮੈਨੂੰ। ਭਾਈ ਸਤੀ ਦਾਸ ਜੀ ਹਾਏ ਹਾਏ ਹਾਏ, ਰੂਹ ਦੇ ਵਿੱਚ ਬੰਨ ਕੇ ਉਹਨਾਂ ਨੂੰ ਸ਼ਹੀਦ ਕਰਨਾ,
ਬਾਣੀ ਦਾ ਪਹਿਰਾ ਤਾਂ ਵੀ ਨਾ ਟੁੱਟਣਾ, ਇਹ ਕਰਾਮਾਤ ਤੋਂ ਘੱਟ ਗੱਲ ਹੈ? ਦੱਸੋ। ਭਾਈ ਦਿਆਲਾ ਜੀ ਉਬਲਦੀ ਦੇਗ ਦੇ ਵਿੱਚ ਉਬਾਲੇ ਖਾ ਲਏ, ਪਰ ਫਿਰ ਵੀ ਗੁਰੂ ਦੇ ਨਾਲ ਪ੍ਰੇਮ ਦੇ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਆਉਣ ਦਿੱਤਾ। ਇਹ ਕਰਾਮਾਤ ਨਹੀਂ ਤੇ ਦੱਸੋ ਹੋਰ ਕੀ? ਚਲੋ ਗੱਲ ਕੁਦਰਤੀ ਇਹ ਭਗਤ ਪਿਆਰਿਆਂ ਦੀ ਚੱਲ ਰਹੀ, ਤਾਂ ਮੈਂ ਕਰਨ। ਭਾਈ ਤਾਰੂ ਸਿੰਘ ਜੀ ਦੱਸੋ, ਕਿਹੜਾ ਮਾਈ ਦਾ ਲਾਲ ਇੱਕ ਖੋਪੜੀ ਲੱਥ ਜਾਵੇ ਤੇ 22 ਦਿਨ ਜੀਵਤ ਰਵੇ? 22 ਦਿਨ ਜੀਵਤ ਖੋਪੜੀ ਲੱਥਣ ਤੋਂ ਬਾਅਦ, ਹਾਂਜੀ ਇਹ ਕਰਾਮਾਤ ਨਹੀਂ ਤੇ ਹੋਰ ਕੀ ਏ? 22 ਦਿਨ ਭਾਈ ਤਾਰੂ ਸਿੰਘ ਜੀ ਖੋਪੜੀ ਲੱਥਣ ਤੋਂ ਬਾਅਦ ਵੀ ਜੀਵਤ ਰਹੇ ਨੇ। 22 ਦਿਨ ਬਚਨ ਕੀਤਾ ਸੀ, ਪਹਿਲੇ ਤੈਨੂੰ ਤੋਰਾਂਗੇ ਫਿਰ ਜਾਵਾਂਗੇ ਆਪਾਂ, ਹਾਂਜੀ। ਗੁਰੂ ਘਰ 'ਚ ਉਹਦਾ ਨਿਤਾਂ ਪ੍ਰਤੀ ਕਰਾਮਾਤਾਂ ਵਰਤਦੀਆਂ। ਦੱਸੋ ਕਰਾਮਾਤ ਨਹੀਂ? ਬਾਬਾ ਦੀਪ ਸਿੰਘ ਸਾਹਿਬ ਜੀ ਸੀਸ ਧੜ ਤੋਂ ਜੁਦਾ ਹੋ ਗਿਆ। ਧੜ ਤੋਂ ਜੁਦਾ ਹੋਣ ਤੋਂ ਬਾਅਦ ਸਿੱਖ ਕਹਿੰਦਾ ਹੈ, ਬਾਬਾ ਜੀ ਤੁਸੀਂ ਤੇ ਪ੍ਰਣ ਕੀਤਾ ਸੀ ਜਦ ਤੱਕ ਹਰਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਾਉਂਦੇ ਸਵਾਸ ਦੇਣੇ ਨਹੀਂ। ਬਾਬਾ ਜੀ ਆ ਕੀ? ਇੱਕਦਮ ਧੜ ਉੱਠਦਾ ਬਾਬੇ ਦਾ, ਖੱਬੀ ਤਲੀ ਦੇ ਉੱਤੇ ਸੀਸ ਚੁੱਕਦਾ ਬਾਬਾ। ਇਹ ਕਰਾਮਾਤ ਨਹੀਂ? ਦੱਸੋ। ਖੱਬੀ ਤਲੀ ਦੇ ਉੱਤੇ ਸੀਸ ਰੱਖਦਾ ਬਾਬਾ, ਸੱਜੇ ਹੱਥ ਨਾਲ ਖੰਡਾ ਫੜਦਾ ਤੇ ਦੁਸ਼ਮਣਾਂ ਦੇ ਨਾਲ ਜੰਗ ਕਰਦਾ ਹੈ ਜੀ। ਅੱਖ ਸਤਿ ਸ੍ਰੀ ਅਕਾਲ। ਮੈਂ ਗੱਲ ਕਰ ਰਿਹਾ ਪਿਆਰਿਓ, ਪ੍ਰੇਮ ਵਾਲਿਆਂ ਦੀਆਂ ਗੱਲਾਂ ਹੀ ਅਲੱਗ ਨੇ। ਸਾਨੂੰ ਜਰਾ ਜੀ ਨਹੀਂ ਕੋਈ ਦਾਤ ਮਿਲਣ ਤੋਂ ਦੇਰੀ ਹੋ ਜੇ ਨਾ, ਅਸੀਂ ਤੇ ਪ੍ਰੀਤੀ ਤੋੜ ਦੇਨੇ, ਕਿਉਂਕਿ ਅੰਦਰੋਂ ਲੱਗੀ ਨਹੀਂ। ਅੰਦਰੋਂ ਪ੍ਰੀਤ ਲੱਗੀ ਹੋਵੇ ਤੇ ਮਰਨ ਤੋਂ ਬਾਅਦ ਵੀ ਨਹੀਂ ਜੇ ਟੁੱਟਦੀ, ਹਾਂਜੀ। ਅਸੀਂ ਲਾਈ ਨਹੀਂ, ਅਸੀਂ ਤੇ ਉਤੋਂ ਦਿਖਾਵਾ ਕੀਤਾ ਹੈ, ਦਿਖਾਵਾ। ਅੰਦਰੋਂ ਪ੍ਰੀਤ ਲੱਗੀ ਹੋਵੇ ਨਾ, ਫਿਰ ਤੇ ਇਹੋ ਹੀ ਅਰਦਾਸਾਂ ਨਿਕਲਣ, ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਮੇਰੀ ਬੇਨਤੀ ਹੈ, ਜਿੰਨੇ ਬੈਠੇ ਹੋ ਆਪ ਕੁਦਰਤੀ ਸ਼ਬਦ ਪੜ੍ਹ ਰਹੇ ਭਗਤ ਜੀ ਦਾ, ਭਗਤਾਂ ਦੇ ਦਰਸ਼ਨ ਕੀਤੇ ਨੇ। ਇਹਨਾਂ ਤੋਂ ਵੱਡੇ ਹੋਰ ਭਗਤ ਕਿਹੜੇ ਹੋਣਗੇ? ਔਰੰਗਜ਼ੇਬ ਵੱਲੋਂ ਹੁਕਮ ਸੀ ਪਹਿਲੇ ਇਹ ਤਿੰਨਾਂ ਨੂੰ ਸ਼ਹੀਦ ਕਰੋ, ਗੁਰੂ ਡਰ ਜਾਏਗਾ, ਗੁਰੂ ਡਰ ਜਾਏਗਾ। ਪਰ ਰੱਬ ਤੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਰੱਬ ਥੋੜੀ ਡਰਦਾ ਹੈ। ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਲਿਖਿਆ ਨਹੀਂ, ਕਰਕੇ ਵਿਖਾਇਆ, ਕਰਕੇ। ਗੁਰੂ ਤੇਗ ਬਹਾਦਰ ਸਾਹਿਬ ਰੱਬ ਨੇ, ਤੇ ਸੱਚੀ ਗੱਲ ਏ, ਮੇਰੇ ਤੋਂ ਪਹਿਲੇ ਸਟੇਜ ਸਕੱਤਰ ਸਾਹਿਬ ਬੋਲ ਰਹੇ ਸੀ, ਆ ਕੀਰਤਨ ਕਰਨ ਵਾਲੇ ਬੋਲ ਰਹੇ, ਉਹ ਜਿਹੜਾ ਰੱਬ ਰੱਬ ਜਪਦਾ ਹੈ ਨਾ, ਰੱਬ ਰੱਬ ਜਪ ਕੇ ਉਹ ਵੀ ਰੱਬ ਹੀ ਬਣ ਜਾਂਦਾ ਹੈ। ਸੱਚਾਈ ਹੈ, ਜਿਹੜਾ ਰੱਬ ਰੱਬ ਜਪਦਾ ਹੈ ਨਾ, ਉਹ ਰੱਬ ਰੱਬ ਜਪ ਕੇ ਰੱਬ ਹੀ ਬਣ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਜਪ ਕੇ ਵਾਹਿਗੁਰੂ ਜੀ ਦਾ ਰੂਪ ਬਣ ਜਾਂਦਾ ਹੈ। ਸਿਮਰਨ ਕਰ ਕਰਕੇ ਸਿਮਰਨ ਕਰਨ ਵਾਲੇ ਦਾ ਰੂਪ ਬਣ ਜਾਂਦਾ ਹੈ। ਉਹ ਬਾਣੀ ਪੜ ਪੜ ਕੇ ਜਿਹਦੀ ਬਾਣੀ ਹੈ ਉਹਦਾ ਹੀ ਰੂਪ ਬੰਦਾ ਬਣ ਜਾਂਦਾ ਹੈ। ਕੋਈ ਕਵੇ ਭਾਈ ਅਮਨਦੀਪ ਸਿੰਘ ਆਪਣੇ ਕੋਲੋਂ ਕਹਿ ਕੇ ਚਲੇ ਗਏ? ਨਹੀਂ, ਮਾਰੇ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਮੇਰੀ ਬੇਨਤੀ ਹੈ, ਰੱਬ ਰੱਬ ਕਰਨ ਵਾਲਾ ਰੱਬ ਬਣ ਗਿਆ। ਗੁਰੂ ਗੁਰੂ ਜਪਣ ਵਾਲੇ ਨੂੰ ਗੁਰੂ ਨੇ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਆਪਣਾ ਰੂਪ ਹੀ ਦੇ ਦਿੱਤਾ। ਦਿੱਤਾ ਨਹੀਂ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਕਿਰਤ ਘਣ ਤੇ ਅਸੀਂ ਆ, ਅਸੀਂ ਭੁੱਲ ਜਾਂਦੇ ਆ। ਉਹਨੇ ਤਾਂ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲੀਆਂ ਹੀ ਹੋਈਆਂ ਨੇ, ਰਹਿਮਤਾਂ ਕੀਤੀਆਂ। ਮੈਂ ਜਿਹੜੀ ਗੱਲ ਕਰ ਰਿਹਾ ਭਗਤ ਜੀ ਦਾ ਸ਼ਬਦ, ਤੇ ਤਿੰਨ ਭਗਤਾਂ ਦੇ ਅੱਜ ਜ਼ਰੂਰ ਦਰਸ਼ਨ ਕਰੋ ਤੇ ਉਹਨਾਂ ਨੂੰ ਸਿਜਦਾ ਕਰੀ ਚੱਲੋ, ਉਹਨਾਂ ਦੇ ਅੱਗੇ ਸਿਰ ਝੁਕਾਈ ਚੱਲੋ, ਉਹਨਾਂ ਦੀ ਕਮਾਈ ਨੂੰ ਨਮਸਕਾਰ ਕਰੀ ਚੱਲੋ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹ ਜਿਹੜੇ ਉਹ ਕਹਿੰਦੇ ਤੁਸੀਂ ਗੁਰੂ ਦੀ ਗੱਲ ਕਰਦੇ ਹੋ, ਗੁਰੂ ਨੂੰ ਸ਼ਹੀਦ ਕਰਨਾ ਪਹਿਲੇ ਸਾਡੀ ਵਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਾਰੇ ਪਰਿਵਾਰਕ ਮੈਂਬਰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਿਲਕੁਲ ਬਾਬਾ ਟਲ ਰਾਏ ਸਾਹਿਬ ਜੀ ਦੇ ਨਾਲ ਸਥਾਨ ਹੈ ਅੰਮ੍ਰਿਤਸਰ ਸਾਹਿਬ ਵਿਖੇ, ਉੱਥੇ ਸ਼ੁਕਰਾਨਾ ਸਮਾਗਮ ਕਰਨ ਵਾਸਤੇ ਇਕੱਤਰਤ ਹੋਵਾਂਗੇ।
ਇਸ ਵਾਰ ਦਾ ਜਿਹੜਾ ਸਮਾਗਮ ਹੈ ਉਹ ਦੁਪਹਿਰ 12 ਤੋਂ 2:30 ਵਜੇ ਤੱਕ ਹੋਏਗਾ, ਕਿਉਂਕਿ ਮੌਸਮ ਬਦਲ ਚੁੱਕਿਆ। ਸੰਗਤ ਨੂੰ ਫਿਰ ਵਾਪਸੀ ਘਰਾਂ ਵਿੱਚ ਜਾਣ ਦੀ ਕੋਈ ਦਿੱਕਤ ਨਾ ਹੋਵੇ, ਇਸ ਕਰਕੇ ਇਹ ਜੋ ਸਮਾਗਮ ਹੈ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ। 20 ਰੁਪਏ ਦੇ ਲੰਗਰਾਂ ਨੂੰ ਸਮਰਪਿਤ ਕਰਕੇ, ਜੋ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਚਲਾਇਆ, ਉਹਨੂੰ ਸਮਰਪਿਤ ਕਰਕੇ ਅਸੀਂ ਇਹ ਸਮਾਗਮ ਕਰਦੇ ਹਾਂ। ਔਰ ਮੈਂ ਜਿਵੇਂ ਕਈ ਵਾਰੀ ਅੱਗੇ ਬੇਨਤੀ ਕੀਤੀ, ਇਸ ਸਮਾਗਮ ਵਿੱਚ ਜਿਹੜਾ ਵੀ ਹਾਜ਼ਰੀ ਭਰਦਾ ਹੈ, ਬਾਪੂ ਨਾਨਕ ਉਹਦੇ ਘਰ ਦੇ ਵਿੱਚ ਲੰਗਰ ਦੀ ਤੋਟ ਨਹੀਂ ਆਉਣ ਦਿੰਦੇ। ਇਹਦੇ ਵਿੱਚ ਬੜੀ ਵੱਡੀ ਗਹਿਰਾਈ ਹੈ। ਲੰਗਰ ਪੱਕੇਗਾ ਬਾਲਣ ਨਾਲ ਜਾਂ ਗੈਸ ਸਿਲੰਡਰ ਨਾਲ। ਉਹ ਸਿਲੰਡਰ ਜਾਂ ਬਾਲਣ ਕਿੱਥੋਂ ਆਏਗਾ? ਮਾਇਆ ਨਾਲ। ਮਾਇਆ ਕਿੱਥੋਂ ਆਏਗੀ? ਜਦੋਂ ਬੰਦਾ ਕਾਰੋਬਾਰ ਕਰੇਗਾ, ਕੰਮਕਾਰ 'ਚ ਬਰਕਤ ਹੋਏਗੀ। ਇਹ ਸਾਰਾ ਬੜਾ ਵੱਡਾ ਲਿੰਕ ਜੁੜਿਆ। ਇਹ ਮੇਰੀ ਬੇਨਤੀ ਹੈ, ਜੋ ਸਾਰੇ ਪਰਿਵਾਰਕ ਮੈਂਬਰ ਸਭ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਸਭ ਨੇ ਜੋ 20 ਦਸੰਬਰ ਦਿਨ ਮੰਗਲਵਾਰ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਾਂ ਜੀ ਦਾ ਸ਼ੁਕਰਾਨਾ ਕਰਨਾ। ਔਰ ਇਹ ਮੈਸੇਜ ਵੱਧ ਤੋਂ ਵੱਧ ਫਾਰਵਰਡ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।